Today, we commemorate the 40th anniversary of Indian Army's brutal attack on Golden Temple and scores of gurdwaras throughout Punjab. Operation Blue Star marked the beginning of India's gross human rights violations of Sikhs that continue to this day. ਭਾਵੇਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਪਰ ਉਸ ਸੰਸਾਰ ਦੇ ਲਈ ਅਸੀਂ ਸਾਰੇ ਰਲ ਮਿਲ ਕੇ ਯਤਨਸ਼ੀਲ ਹੋਈਏ ਜਿੱਥੇ ਅਮਨ ਹੋਏ, ਨਿਆਂ ਹੋਏ ਔਰ ਬਰਾਬਰੀ ਜਿਹੜੀ ਹੈ ਉਹ ਪ੍ਰੀਵੇਲ ਕਰੇ। ਖਾਲਸਾ ਪੰਥ ਦੇ ਇੱਕ ਮੁਰੀਦ ਦੀ ਗੱਲ ਕਰਦੇ ਹਾਂ ਹਰਦੀਪ ਸਿੰਘ ਸ਼ਹੀਦ ਦੀ। ਨੌਜਵਾਨਾਂ ਦੀ ਜਿੰਦ ਜਾਨ ਸੀ ਉਹ, ਖਾਲਸਾ ਪੰਥ ਦੀ ਆਨ ਤੇ ਸ਼ਾਨ ਸੀ ਉਹ। ਬਾਤ ਸ਼ਹੀਦਾਂ ਦੀ ਪਾਉਂਦਾ ਚਲੇ ਗਿਆ, ਸੁੱਤੀ ਕੌਮ ਨੂੰ ਜਗਾਉਂਦਾ ਚਲੇ ਗਿਆ। ਖਾਲਿਸਤਾਨ ਦੀ ਮੰਜ਼ਿਲ ਦਾ ਪਾਰਸ ਸੀ, ਸ਼ਹੀਦ ਮੇਵਾ ਸਿੰਘ ਦਾ ਅਸਲ ਵਾਰਿਸ ਸੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਘੱਲੂਘਾਰਾ 84 ਦੀ 40ਵੀਂ ਦੁਖਤ ਸਾਲਾਨਾ ਯਾਦ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਫਰੀडम ਮਾਰਚ ਰੈਲੀ ਮੈਲਬਰਨ ਆਸਟ੍ਰੇਲੀਆ ਵਿੱਚ ਕੀਤੀ ਗਈ ਔਰ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਇਸ ਰੈਲੀ ਨੂੰ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਵੀ ਸੰਬੋਧਨ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੇਰਵੇ ਨਾਲ ਜ਼ਿਕਰ ਕੀਤਾ ਜੋ ਐਕਟੀਵਿਟੀ ਅਮਰੀਕਾ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਜਾਂ ਇਸ ਸਮੁੱਚੇ ਹਫ਼ਤੇ ਦੇ ਵਿੱਚ ਹੋਈ। ਕੈਨੇਡੀਅਨ ਪਾਰਲੀਮੈਂਟ ਦਾ ਜ਼ਿਕਰ ਵੀ ਹੋਇਆ। ਬਹੁਤ ਸਾਰੀਆਂ ਥਾਵਾਂ 'ਤੇ ਮਾਰਚ ਜਾਂ ਜਿਵੇਂ ਸਿਕਸ ਫॉर ਜਸਟਿਸ ਨੇ 18 ਜੂਨ ਨੂੰ ਮੌਕ ਟਰਾਇਲ ਕੀਤਾ ਇੰਡੀਅਨ ਆਫੀਸ਼ੀਅਲ ਕੌਂਸੂਲੇਟ ਦੇ ਬਾਹਰ। ਸੋ ਇਹਨਾਂ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਮੈਲਬਰਨ 'ਚ ਹੋਣ ਵਾਲੀ ਰੈਲੀ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ 16 ਜੂਨ ਨੂੰ ਇਹ ਜਿਹੜਾ ਮਾਰਚ ਹੈ, ਫਰੀडम ਮਾਰਚ, ਸਿੱਖ ਜੈਨੋਸਾਈਡ ਰਿਮੈਂਬਰੈਂਸ ਐਂਡ ਫਰੀडम ਰੈਲੀ, ਕਿਉਂਕਿ ਮਾਰਚ ਜਿੱਥੇ ਜਾ ਕੇ ਐਂਡ ਹੁੰਦਾ ਹੈ ਤੁਸੀਂ ਲੈਕਚਰਸ ਕਰਦੇ ਹੋ, ਰੈਲੀ ਬਣ ਜਾਂਦਾ ਹੈ, ਪਰ ਜਦੋਂ ਤੁਸੀਂ ਇੱਕ ਥਾਂ ਤੋਂ ਮਾਰਚ ਕਰਕੇ ਦੂਸਰੀ ਥਾਂ 'ਤੇ ਜਾਂਦੇ ਹੋ ਉਹ ਤੁਹਾਡਾ ਮਾਰਚ ਹੁੰਦਾ ਹੈ। ਔਰ ਇਹ ਜਿਹੜਾ ਉਹਨਾਂ ਨੇ ਬਰਬਰਾਂਗ ਮਾਰਕ ਬਿਹਾਈਂਡ ਫੈਡਰੇਸ਼ਨ ਸਕੁਅਰ ਤੋਂ ਪਾਰਲੀਮੈਂਟ ਹਾਊਸ ਤੱਕ ਮਾਰਚ ਕੀਤਾ। ਔਰ ਕੱਲ੍ਹ ਸਾਡੇ ਕੋਲ ਇਹਦੀ ਰਿਪੋਰਟਿੰਗ ਨਹੀਂ ਸੀ, ਅੱਜ ਸਾਡੇ ਕੋਲ ਪਿਕਚਰਸ ਵੀ ਨੇ, ਰਿਪੋਰਟਿੰਗ ਵੀ ਹੈ। ਔਰ ਇਹਦੇ ਬਾਵਜੂਦ ਕਿ ਵੈਦਰ ਬਹੁਤ ਖ਼ਰਾਬ ਸੀ, ਆਲਮੋਸਟ 4 ਡਿਗਰੀ ਦੇ ਉੱਤੇ ਸੀ ਔਰ ਮੀਂਹ ਵੀ ਪਿਆ, ਲੇਕਿਨ ਜਿਵੇਂ ਸੈਂਕੜਿਆਂ ਦੀ ਗਿਣਤੀ ਸਿੱਖ ਸੰਗਤਾਂ ਔਰ ਸਾਡੇ ਦਰਸ਼ਕ ਪਿਕਚਰਸ ਤੋਂ ਦੇਖ ਸਕਦੇ ਨੇ ਔਰ ਇਹ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੀਬੀਆਂ, ਬੱਚੇ, ਬਜ਼ੁਰਗ ਔਰ ਖਾਲਸਾਈ ਬਾਣੇ ਦੇ ਵਿੱਚ ਸਜੇ ਹੋਏ ਸਿੰਘ ਸਿੰਘਣੀਆਂ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ 2 ਵਜੇ ਤੋਂ 4 ਵਜੇ ਤੱਕ ਇਹ ਸਾਰਾ ਪਾਠ ਚੱਲਿਆ ਔਰ ਇਸ ਦੇ ਵਿੱਚ ਜਿਹੜੀਆਂ ਅੱਡ-ਅੱਡ ਥਾਵਾਂ ਤੋਂ ਸਿੱਖ ਨੁਮਾਇੰਦੇ ਵੀ ਸ਼ਾਮਲ ਹੋਏ। ਬੇਸ਼ੱਕ ਮੈਜੋਰਟੀ ਸੰਗਤ ਮੈਲਬਰਨ ਜਾਂ ਉਹਦੀ ਸਰਾਊਂਡਿੰਗ ਦੀ ਸੀ, ਲੇਕਿਨ ਬ੍ਰਿਸਬੇਨ, ਐਡੀਲੇਡ, ਸਿਡਨੀ ਔਰ ਪਰਥ ਤੋਂ ਵੀ ਸਿੱਖ ਨੁਮਾਇੰਦਿਆਂ ਨੇ ਜੁਆਇਨ ਕੀਤਾ ਔਰ ਉਹਨਾਂ ਨੇ ਐਡਰੈਸ ਵੀ ਕੀਤਾ ਔਰ ਕੁਝ ਸਿੱਖ ਚੀਦਾ ਨੁਮਾਇੰਦਿਆਂ ਦਾ ਡੇਵਿਡ ਸ਼ੋਬ੍ਰਿਜ ਜਿਹੜੇ ਸੈਨੇਟਰ ਨੇ ਗ੍ਰੀਨ ਪਾਰਟੀ ਦੇ, ਉਹਨਾਂ ਦੇ ਨਾਲ ਡਿਨਰ ਵੀ ਸੀ। ਲੇਕਿਨ ਸਭ ਤੋਂ ਵੱਡੀ ਗੱਲ ਕਿ ਵੀ ਈਵਨ ਇਸ ਰੈਲੀ ਨੂੰ ਸੈਨੇਟਰ ਡੇਵਿਡ ਸ਼ੋਬ੍ਰਿਜ ਨੇ ਵੀ ਜਿਹੜਾ ਐਡਰੈਸ ਕੀਤਾ ਔਰ ਇਹਦੇ 'ਚ ਇੱਕ ਪਿਕਚਰ ਜਿਹੜੀ ਸਾਡੇ ਦਰਸ਼ਕ ਦੇਖ ਰਹੇ ਨੇ ਕਿ ਅਕਾਲ ਤਖਤ ਸਾਹਿਬ ਦਾ ਮਾਡਲ ਹੈ, ਜਿਹੜਾ ਬਹੁਤ ਵੱਡਾ ਮਾਡਲ ਜਿਹੜਾ 6 ਫੁੱਟ ਬਾਈ 5 ਫੁੱਟ ਹੈ ਤੇ 9 ਫੁੱਟ ਉੱਚਾ ਹੈ। ਇਸ ਨੂੰ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨੇ ਕੈਨੇਡਾ 'ਚ ਔਰ ਇਹ ਕਾਫੀ ਪ੍ਰੋਮੀਨੈਂਟ ਇਹਨਾਂ ਦਾ ਕੰਮ ਹੈ। ਮੈਨੂੰ ਕਦੇ ਇਹਨਾਂ ਨੂੰ ਮਿਲਣ ਦਾ ਮੌਕਾ ਤਾਂ ਨਹੀਂ ਬਣਿਆ, ਪਰ ਐਸਾ ਵੀ ਹੈ ਵੀ ਇਹ ਈਵਨ ਕੈਨੇਡੀਅਨ ਕੁਝ ਫੈਡਰਲ ਪ੍ਰੋਜੈਕਟਸ ਦੇ ਉੱਤੇ ਵੀ ਕੰਮ ਕਰਦੇ ਨੇ। ਔਰ ਜੇ ਤੁਸੀਂ ਧਿਆਨ ਨਾਲ ਦੇਖੋ ਕਿ ਉਸ ਮਾਡਲ ਨੂੰ ਜਿਵੇਂ ਉਹਨਾਂ ਨੇ ਚਿੱਤਰਿਆ, ਈਵਨ ਅਕਾਲ ਤਖਤ ਸਾਹਿਬ ਦੇ ਰੂਫ 2nd 3rd ਦੇ ਉੱਤੇ ਜਿੱਥੇ ਧੂਆਂ ਕਿਸ ਲੈਵਲ 'ਤੇ ਸੀ, ਕੋਈ ਜੋ ਤੁਸੀਂ ਮਾਡਲ, ਇਹ ਤਾਂ ਆਰਟਿਸਟਿਕ ਪਾਰਟ ਹੈ। ਔਰ ਇਹ ਇੱਕ ਬੜੀ ਚੰਗੀ ਗੱਲ ਹੈ ਕਿ 40 ਸਾਲ ਬਾਅਦ ਜਿੱਥੇ ਅਸੀਂ ਬਹੁਤ ਸਾਰਾ ਲਿਟਰੇਚਰ ਜਾਂ ਨਵੇਂ ਸਾਡੀ ਜਨਰੇਸ਼ਨ ਵੀ ਇਸ ਬਾਰੇ ਕੋਈ ਪਿਕਚਰਸ, ਕੋਈ ਹੋਰ ਚੀਜ਼ਾਂ ਇਕੱਠੀਆਂ ਕਰਕੇ ਜਾਂ ਕੋਈ ਯਾਦਾਂ ਇਕੱਠੀਆਂ ਕਰ ਰਹੀ ਹੈ, ਇਹ ਜਿਹੜੇ ਸਾਡੇ ਆਰਟਿਸਟ ਨੇ, ਹਾਲਾਂ ਪਹਿਲਾਂ
ਉਦੋਂ ਦੋ ਭੈਣਾਂ ਨੇ ਜਿਹੜੀਆਂ ਜੁੜਵਾਂ, ਅਰਪਨਾ ਕੌਰ ਜਾਂ ਕੀ ਉਹਨਾਂ ਦੇ ਨਾਂ ਸੀ, ਯੂਕੇ ਦੀਆਂ ਦੋ ਭੈਣਾਂ ਨੇ ਵੀ ਇਸ ਕਿਸਮ ਦਾ ਜਿਹੜਾ ਉਹ ਜੂਨ 84 ਦੇ ਉੱਤੇ ਜਿਹੜਾ ਉਹ ਪਿਕਚਰਸ ਬਣਾਈਆਂ, ਪੇਸ਼ਕਾਰੀ ਸੀ ਉਹਨਾਂ ਦੀ। ਸੋ ਇਹ ਮਾਡਲ ਸਪੈਸ਼ਲ ਖਿੱਚ ਦਾ ਕਾਰਨ ਵੀ ਸੀ, ਔਰ ਇਸ ਤੋਂ ਪਹਿਲਾਂ ਵੀ ਇਹ ਅੱਡ-ਅੱਡ ਗੁਰਦੁਆਰਿਆਂ ਦੇ ਵਿੱਚ ਉੱਥੇ ਡਿਸਪਲੇ ਕੀਤਾ ਗਿਆ, ਔਰ ਫੁੱਲ ਫਲੈਜਡ ਜਿਹੜਾ ਇਹ ਮਾਰਚ ਔਰ ਇਸ ਦੇ ਵਿੱਚ ਸੰਗਤ ਦੀ ਸੇਵਾ ਵੀ, ਜਿਹਦੇ ਚ ਕਿ ਯੂਨਾਈਟਿਡ ਸਿੱਖਸ ਵੱਲੋਂ, ਖਾਲਸਾ ਏਡ ਵੱਲੋਂ ਪੂਰੇ ਫਲੋਟ ਲਾਏ ਗਏ ਸੀ, ਔਰ ਉਹ ਸਾਰਾ ਪਾਰਟ ਸੀ। ਔਰ ਜਿਹੜਾ ਡੇਵਿਡ ਸ਼ੂਬ੍ਰਿਜ ਨੇ ਕਿਹਾ, ਕਿਉਂਕਿ ਇਹ ਪੋਲੀਟੀਸ਼ੀਅਨਸ ਜਦੋਂ ਇਸ ਲੈਵਲ ਦੇ ਗੱਲ ਕਰਦੇ ਨੇ, ਉਹਨਾਂ ਨੇ ਆਪਣੀ ਰਿਸਰਚ ਵੀ ਕੀਤੀ ਹੁੰਦੀ ਹੈ, ਔਰ ਡੇਵਿਡ ਸ਼ੂਬ੍ਰਿਜ ਫਾਰਮਰ ਮੂਵਮੈਂਟ ਦੇ ਵੇਲੇ ਵੀ, ਟਰਾਂਸਨੈਸ਼ਨਲ ਰਿਪਰੈਸ਼ਨ ਵੇਲੇ ਵੀ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਵੇਲੇ ਵੀ ਇਹਨਾਂ ਮੁੱਦਿਆਂ ਤੇ ਵੀ ਬੜੀ ਵੱਡੀ ਆਵਾਜ਼ ਸਿੱਖਾਂ ਦੀ ਬਣ ਕੇ ਨੇ। ਹਾਲਾਂਕਿ ਗ੍ਰੀਨ ਪਾਰਟੀ ਦੀਆਂ ਥੋੜੀਆਂ ਸੀਟਾਂ ਹੀ ਹੁੰਦੀਆਂ ਨੇ ਗਿਣਤੀ ਦੀਆਂ, ਔਰ ਇਹ ਐਨਵਾਇਰਨਮੈਂਟਲ ਅਵੇਅਰਨੈਸ ਵਾਲੀ ਪਾਰਟੀ ਹੈ, ਔਰ ਉਹਦੇ 'ਚ ਉਹਨਾਂ ਦਾ ਜਿਹੜਾ ਮੇਨ ਥੀਮ ਸੀ, ਉਹਦੇ 'ਚ ਉਹਨਾਂ ਨੇ ਕਿਹਾ ਵੀ ਟੁਡੇ we commemorate the 40th anniversary of Indian Army's brutal attack on Golden Temple and scores of gurdwaras throughout Punjab। ਕਿ ਅਸੀਂ 40ਵੀਂ ਵਰ੍ਹੇਗੰਢ ਜਿਹੜੀ ਬਰੂਟਲ ਅਟੈਕ ਸੀ ਇੰਡੀਅਨ ਆਰਮੀ ਦਾ, ਔਰ ਬਾਕੀ ਵੀ ਹੋਰ ਸਾਰੇ ਗੁਰਦੁਆਰਿਆਂ ਤੇ, ਦਰਬਾਰ ਸਾਹਿਬ ਔਰ ਬਾਕੀ, ਉਹਨੂੰ ਜਿਹੜਾ ਉਹ ਯਾਦ ਕਰ ਰਹੇ ਹਾਂ, ਕਮੈਮੋਰੇਟ ਕਰ ਰਹੇ ਹਾਂ। Operation Blue Star marked the beginning of India's gross human rights violations of Sikhs that continue to this day। ਕਿ ਇਹ ਸ਼ੁਰੂਆਤ ਸੀ। ਅਸੀਂ ਜਦੋਂ ਕਹਿੰਦੇ ਹਾਂ ਕਿ ਟੋਟਲ ਵਾਰ ਵਿੱਢੀ ਔਰ ਇਹ ਜਾਰੀ ਹੈ 40 ਸਾਲ ਬਾਅਦ ਵੀ, ਇਹੀ ਗੱਲ ਉਹ ਕਹਿ ਰਹੇ ਨੇ। ਵਾਈਲ ਵੀ ਰਿਮੈਂਬਰ ਦਾ ਥਾਊਜ਼ੈਂਡਸ ਆਫ ਲਾਈਵਸ ਲੋਸਟ, ਲੈਟਸ ਸਟ੍ਰਾਈਵ ਫॉर ਅ ਵਰਲਡ ਵੇਅਰ ਪੀਸ, ਜਸਟਿਸ ਐਂਡ ਐਕੁਇਟੀ ਪ੍ਰਵੇਲ। ਕਿ ਆਓ ਭਾਈ, ਭਾਵੇਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਪਰ ਉਸ ਸੰਸਾਰ ਦੇ ਲਈ ਅਸੀਂ ਸਾਰੇ ਰਲ ਮਿਲ ਕੇ ਯਤਨਸ਼ੀਲ ਹੋਈਏ, ਜਿੱਥੇ ਅਮਨ ਹੋਏ, ਨਿਆਂ ਹੋਏ ਔਰ ਬਰਾਬਰੀ ਜਿਹੜੀ ਹੈ ਉਹ ਪ੍ਰੀਵੇਲ ਕਰੇ। ਔਰ ਜਿਵੇਂ ਅਸੀਂ ਪਹਿਲਾਂ ਵੀ ਅਨਾਉਂਸ ਕੀਤਾ ਸੀ ਕਿ ਪਰਥ ਦੀਆਂ ਸਿੱਖ ਸੰਗਤਾਂ ਵੱਲੋਂ ਔਰ ਜਥੇਬੰਦੀਆਂ ਵੱਲੋਂ ਮਿਲ ਕੇ ਆਉਂਦੇ 22 ਜੂਨ ਨੂੰ, ਯਾਨੀ ਕਿ ਪਰਸੋਂ ਜਿਹੜਾ ਉਹਨਾਂ ਨੇ 2 ਤੋਂ 4 ਵਜੇ ਤੱਕ 52 ਲਿਊਮੀਨਸ ਬੁਲੇਵਾਰਡ, ਬੈਨੇਟ ਸਪ੍ਰਿੰਗਸ ਦੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਰੱਖਿਆ, ਔਰ ਇਹ ਸ਼ਹੀਦ ਹਰਦੀਪ ਸਿੰਘ ਨਿੱਜਰ ਦੇ ਪਹਿਲੇ ਸ਼ਹੀਦੀ ਦਿਨ ਨੂੰ ਸਮਰਪਿਤ ਹੈ। ਔਰ ਅਸੀਂ ਕਮੈਂਟ ਕਰਦੇ ਹਾਂ, ਔਰ ਖ਼ਾਸ ਤੌਰ 'ਤੇ ਆਸਟ੍ਰੇਲੀਆ ਦੇ ਵਿੱਚ ਜਿੰਨੀ ਤੇਜ਼ੀ ਦੇ ਨਾਲ ਆਰਗੇਨਾਈਜੇਸ਼ਨਲ ਨੈਟਵਰਕ ਔਰ ਦੂਸਰਾ ਬਣ ਰਿਹਾ, ਕੰਮ ਹੋ ਰਿਹਾ, ਔਰ ਸਾਰੇ ਜਿਹੜੇ ਪ੍ਰੋਮੀਨੈਂਟ ਉਹਨਾਂ ਦੇ ਐਕਟਿਵਿਸਟ ਨੇ, ਉਹਨਾਂ ਨੇ ਟੁਗੈਦਰਨੈਸ ਨਾਲ ਕੰਮ ਵੰਡਣੇ ਨੇ ਕਿ ਭਾਈ ਕਿਵੇਂ ਲੌਬਿੰਗ ਹੈ, ਕਿਉਂਕਿ ਅਸੀਂ ਰੋਜ਼ਾਨਾ ਸਿੱਖਦੇ ਹਾਂ, ਇੱਕ ਦੂਜੇ ਤੋਂ ਸਿੱਖਦੇ ਹਾਂ। ਮੈਨੂੰ ਵੀ ਇਹ ਲੱਗਦਾ ਹੁੰਦਾ ਵੀ ਇੱਕ 40 ਸਾਲ ਤੋਂ ਬਾਅਦ ਵੀ ਅਸੀਂ ਬਿਲਕੁਲ ਇੱਕ ਅਨਪੜ੍ਹ ਹੀ ਹੈ, ਜਿਹਦੇ 'ਚ ਸਾਨੂੰ ABC ਵੀ ਨਹੀਂ ਪਤਾ, ਜਦੋਂ ਅਸੀਂ ਜਿਉਂ-ਜਿਉਂ ਨਵੇਂ ਭੇਤ ਖੁੱਲ੍ਹਦੇ ਨੇ। ਔਰ ਮੈਂ ਇਹ ਸੈਗਮੈਂਟ ਨੂੰ ਕਨਕਲੂਡ ਕਰਨ ਤੋਂ ਪਹਿਲਾਂ, ਕਿਉਂਕਿ ਹਰਦੀਪ ਸਿੰਘ ਨਿੱਜਰ ਦੀ ਯਾਦ ਨੂੰ ਹੀ ਸਮਰਪਿਤ ਸਾਰੇ ਪਾਸੇ ਸਮਾਗਮ ਨੇ, ਔਰ ਇਹ ਦੇਸ਼ ਪੰਜਾਬ ਪਬਲੀਕੇਸ਼ਨ ਦੇ ਵਿੱਚ ਇੱਕ ਨਜ਼ਮ, ਇਹਦਾ ਰਾਈਟਰ ਪਤਾ ਨਹੀਂ ਕੌਣ ਹੈ, ਪਰ ਇਹ ਸ਼ਹੀਦ ਹਰਦੀਪ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਦੇ ਥੱਲੇ ਛਪੀ ਹੈ। ਗੱਲ ਸ਼ਹੀਦ ਹਰਦੀਪ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ, ਖਾਲਸਾ ਪੰਥ ਦੇ ਇੱਕ ਮੁਰੀਦ ਦੀ ਗੱਲ ਕਰਦੇ ਹਾਂ, ਹਰਦੀਪ ਸਿੰਘ ਸ਼ਹੀਦ ਦੀ। ਨੌਜਵਾਨਾਂ ਦੀ ਜਿੰਦ ਜਾਨ ਸੀ ਉਹ, ਖਾਲਸਾ ਪੰਥ ਦੀ ਆਨ ਤੇ ਸ਼ਾਨ ਸੀ ਉਹ। ਬਾਤ ਸ਼ਹੀਦਾਂ ਦੀ ਪਾਉਂਦਾ ਚਲੇ ਗਿਆ, ਸੁੱਤੀ ਕੌਮ ਨੂੰ ਜਗਾਉਂਦਾ ਚਲੇ ਗਿਆ। ਖਾਲਿਸਤਾਨ ਦੀ ਮੰਜ਼ਲ ਦਾ ਪਾਰਸ ਸੀ, ਸ਼ਹੀਦ ਮੇਵਾ ਸਿੰਘ ਦਾ ਅਸਲ ਵਾਰਸ ਸੀ। ਕੈਨੇਡਾ ਦੀ ਧਰਤੀ ਤੇ ਜਿਹੜੀ ਇੱਕੋ ਇੱਕ ਸ਼ਹੀਦੀ ਹੈ, ਇਸ ਤੋਂ ਪਹਿਲਾਂ ਅਸੀਂ ਕਾਊਂਟ ਸਰਦਾਰ ਮੇਵਾ ਸਿੰਘ ਲੋਪੋਕੇ, ਜਿਹੜੇ 1915 ਦੇ ਪੀਰੀਅਡ 'ਚ ਜਦੋਂ ਅਜੇ ਗਦਰ ਮੂਵਮੈਂਟ ਬਣ ਰਹੀ ਸੀ, ਕਿਵੇਂ ਇੱਕ ਐਂਗਲੋ ਇੰਡੀਅਨ ਜਿਹਦੀ ਘਰ ਵਾਲੀ ਹਿੰਦਵਾਣੀ ਸੀ, ਹੌਪਕਿੰਸ, ਉਹ ਜਿਹੜੀ ਹੈ ਉਹ ਮੁਖਬਰੀ ਵੀ ਕਰ ਰਿਹਾ ਸੀ, ਸਿੱਖਾਂ ਨੂੰ ਲੜਾ ਵੀ ਰਿਹਾ ਸੀ। ਵੈਨਕੂਵਰ ਖਾਲਸਾ ਦੀਵਾਨ ਸੁਸਾਇਟੀ 'ਚ ਵਾਇਲੈਂਸ ਵੀ ਕਰਵਾਈ ਆਪਣੇ ਗੁੰਡੇ ਰਾਹੀਂ, ਤੇ ਕੋਰਟ ਰੂਮ ਦੇ ਵਿੱਚ ਫਿਰ ਮੇਵਾ ਸਿੰਘ ਲੋਪੋਕੇ ਨੇ ਉਸ ਨੂੰ ਸੋਧਿਆ ਸੀ। ਔਰ ਉਹ ਜਦੋਂ ਫਾਂਸੀ ਦੇ ਤਖਤੇ ਵੱਲ ਵੀ ਜਾ ਰਹੇ ਸੀ, ਜਦੋਂ ਜੇਲ੍ਹ ਦੇ ਵਿੱਚ ਵੀ ਉਹਨਾਂ ਦੀ ਸਟੇਟਮੈਂਟ ਸੀ ਕਿ ਭਈ ਇਹ ਪੰਥ ਦੁਖੀ, ਇਹ ਸਾਡੇ ਹੱਕਾਂ ਦੇ ਉੱਤੇ ਛਾਪਾ ਮਾਰਿਆ। ਸੋ ਮੇਵਾ ਸਿੰਘ ਲੋਪੋਕੇ ਤੋਂ ਬਾਅਦ ਜਿਹੜਾ ਉਹ ਉਸ ਧਰਤ, ਉਹ ਵੈਨਕੂਵਰ ਦੇ ਵਿੱਚ
ਉਹਨਾਂ ਦੀ ਸ਼ਹਾਦਤ ਹੋਈ, ਇਹਨਾਂ ਦੀ ਸਰੀ 'ਚ ਹੋਈ, ਸੋ ਉਹਨਾਂ ਦੇ ਨਾਲ ਕੰਪੇਅਰ ਕੀਤਾ ਹੈ। ਅੱਛਾ ਖਾਲਿਸਤਾਨ ਦੀ ਮੰਜ਼ਲ ਦਾ ਪਾਰਸ ਸੀ, ਸ਼ਹੀਦ ਮੇਵਾ ਸਿੰਘ ਦਾ ਅਸਲ ਵਾਰਸ ਸੀ। ਉਹਦਾ ਡੁੱਲਿਆ ਖੂਨ ਕੌਮ ਨੂੰ ਝੰਜੋੜ ਗਿਆ, ਸੰਘਰਸ਼ ਦੀ ਲੰਮੀ ਖੜੋਤ ਨੂੰ ਤੋੜ ਗਿਆ। ਉਹਦੇ ਰੋਮ ਰੋਮ ਵਿੱਚ ਖਾਲਸਾ ਰਾਜ ਸੀ, ਦਸ਼ਮੇਸ਼ ਦਾ ਕੋਈ ਉੜਦਾ ਹੋਇਆ ਬਾਜ ਸੀ। ਬੋਲਾਂ ਵਿੱਚ ਰੜਕ ਮੌਤ ਤੋਂ ਬੇਪਰਵਾਹ ਸੀ। ਬਿਲਕੁਲ ਪੰਥ ਵਸੇ ਮੈਂ ਉਜੜਾ, ਮਨ ਵਿੱਚ ਇਹ ਚਾਉ ਸੀ। ਸੂਰਮੇ ਦੀ ਸ਼ਹਾਦਤ ਕੌਮ ਦੀ ਇਬਾਦਤ ਹੋ ਗਈ। ਇਹ ਬੜੀ ਖੂਬਸੂਰਤ ਲਾਈਨ ਹੈ। ਸੂਰਮੇ ਦੀ ਸ਼ਹਾਦਤ ਕੌਮ ਦੀ ਇਬਾਦਤ ਹੋ ਗਈ, ਉਸ ਦੇ ਲਹੂ ਦੀ ਸੁਨਾਮੀ ਕੌਮ ਦੇ ਧੋਣੇ ਤੋਂ ਗਈ। ਹੁਣ ਉਹ ਸੁਨਾਮੀ ਜਦੋਂ ਹੜ੍ਹ ਆਉਂਦਾ ਹੈ, ਬਿਲਕੁਲ ਉਹਨਾਂ ਨੇ ਕਿਹਾ ਵੀ ਸੂਰਮੇ ਦੀ ਸ਼ਹਾਦਤ ਕੌਮ ਦੀ ਇਬਾਦਤ ਹੋ ਗਈ, ਉਹਦੇ ਲਹੂ ਦੀ ਸੁਨਾਮੀ ਕੌਮ ਦੇ ਧੋਣੇ ਤੋਂ ਗਈ। ਕੁਰਬਾਨੀ ਮੰਗਦਾ ਮੰਗਦਾ ਕੁਰਬਾਨ ਹੋ ਗਿਆ, ਗੁਰੂ ਘਰ ਦਾ ਸੇਵਕ ਗੁਰੂ ਦਰ ਤੇ ਹੀ ਪ੍ਰਵਾਨ ਹੋ ਗਿਆ। ਸੋ ਨਾਈਸ, ਸੋ ਬਿਊਟੀਫੁਲ। ਸੋ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।